ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 9 ਮਾਰਚ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 100। ਜੀ ਹਾਂ, ਸੈਂਚਰੀ ਹੋ ਗਈ ਹੈ। ਪੂਰਾ 100 ਦਿਨ ਹੋ ਗਿਆ ਹੈ ਆਸਿਮ ਮੁਨੀਰ ਸਾਹਿਬ ਨੂੰ ਪਾਕਿਸਤਾਨ ਤੇ ਕਬਜ਼ਾ ਕੀਤਿਆਂ, ਆਇਨ ਨੂੰ ਮੁਅੱਤਲ ਕੀਤਿਆਂ ਔਰ ਪਾਕਿਸਤਾਨ ਦੇ तमाम ਇਦਾਰੇ ਤੋੜ ਮਰੋੜ ਕੇ ਇੱਕ ਡਿਕਟੇਟਰ ਬਣ ਕੇ ਉੱਤੇ ਬੈਠੇ ਹਾਂ। ਦੂਸਰੇ ਪਾਸੇ ਇਮਰਾਨ ਖਾਨ ਸਾਹਿਬ ਨੂੰ ਜੇਲ੍ਹ 'ਚ ਪਾਇਆ ਅੱਜ ਪੂਰੇ 948 ਦਿਨ ਹੋ ਗਏ ਨੇ, 948 ਡੇਜ਼। ਬਹਰਹਾਲ ਅੱਗੇ ਚੱਲਨੇ। ਅੱਜ ਦੀ ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਤੇ ਇਹ ਹੈ ਕਿ ਔਰਤ ਮਾਰਚ ਵਾਲਿਆਂ ਨੇ ਜਿਹੜਾ ਇੱਕ ਐਲਾਨ ਕੀਤਾ ਖਵਾਤੀਨ ਦੇ ਆਲਮੀ ਦਿਨ ਦੇ ਉੱਤੇ ਕਿ ਅਸੀਂ ਮੁਜ਼ਾਹਰਾ ਸ਼ੁਜ਼ਾਰਾ ਕਰਨਾ ਤੇ ਉਹਨਾਂ ਨੂੰ ਪੁਲਿਸ ਕਰਦੀ ਉਹਨਾਂ ਦੇ ਉੱਤੇ ਹੋਈ ਹੈ, ਇੱਕ ਫੜ ਤੜ ਹੋਈ ਹੈ। ਅੱਛਾ, ਉਹਦੇ ਤੇ ਹਰ ਤਰ੍ਹਾਂ ਦੇ ਲੋਕਾਂ ਦੇ ਤਾਸਰਾਤ ਸਾਹਮਣੇ ਆਏ ਨੇ। ਤਾਸਰਾਤ ਇਹ ਸਾਹਮਣੇ ਆਏ ਨੇ ਕਿ ਅਸੀਂ ਵੇਖਿਆ ਕਿ ਜਿਹੜੀ ਪਾਕਿਸਤਾਨੀ ਕੌਮ ਹੈ ਉਹਨਾਂ ਨੇ ਬੜਿਆਂ ਸਾਰਿਆਂ ਨੇ ਤਨਕੀਦ ਕੀਤੀ ਹੈ ਕਿ ਔਰਤ ਮਾਰਚ ਵਾਲਿਆਂ ਨੂੰ ਯਾਸਮੀਨ ਰਾਸ਼ਦ ਨਜ਼ਰ ਨਾ ਆਈ। ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਔਰਤਾਂ ਤੇ ਜਦੋਂ ਜ਼ੁਲਮ ਹੋਇਆ ਤੇ ਸਾਰੇ ਚੁੱਪ ਰਹੇ ਔਰ ਬੁਸ਼ਰਾ ਬੀਬੀ ਦੇ ਉੱਤੇ ਜਿਹੜੇ ਗੰਦੇ ਤਰੀਨ ਕੇਸਿਸ ਬਣੇ, ਇਹਨਾਂ ਨੇ ਇੱਕ ਅੱਧੇ ਮੁਜ਼ਾਹਰੇ ਦਾ ਐਲਾਨ ਕੀਤਾ ਸੀ ਲੇਕਿਨ ਕੋਈ ਇਫੈਕਟਿਵ ਆਵਾਜ਼ ਇਹਨਾਂ ਨਾ ਚੁੱਕੀ। ਮਤਲਬ ਇਹਨਾਂ ਦੇ ਨਜ਼ਦੀਕ ਜਿਹੜੀਆਂ ਔਰਤਾਂ ਤਹਿਰੀਕ ਇਨਸਾਫ ਤੋਂ ਬਿਲੋਂਗ ਕਰਦੀਆਂ ਨੇ ਉਹ ਔਰਤਾਂ ਨਹੀਂ, ਬਾਕੀ ਸਾਰੀਆਂ ਔਰਤਾਂ ਦੇ ਹਕੂਕ ਨੇ। ਇਸੇ ਤਰ੍ਹਾਂ ਤੁਸੀਂ ਵੇਖਿਆ ਹੋਏਗਾ ਕਿ ਪੂਰੀ ਦੁਨੀਆ ਦੇ ਵਿੱਚ ਈਰਾਨ ਦੇ ਵਿੱਚ ਜਿਹੜੀਆਂ 168 ਬੱਚੀਆਂ ਕਤਲ ਕਰ ਦਿੱਤੀਆਂ ਗਈਆਂ ਨੇ, ਹੁਣ ਤੇ ਈਰਾਨ ਨੇ ਫੁਟੇਜ ਵੀ ਜਾਰੀ ਕਰ ਦਿੱਤੀ ਹੈ ਜਿਹਨੂੰ ਹੁਣ CNN ਵੀ ਕਨਫਰਮ ਕਰ ਰਿਹਾ ਹੈ, ਨਿਊਯਾਰਕ ਟਾਈਮਜ਼ ਵੀ ਕਰ ਰਿਹਾ ਹੈ ਔਰ ਉਹਦੇ ਨਾਲ ਨਾਲ ਅਲ ਜਜ਼ੀਰਾ ਔਰ ਦੂਸਰੇ ਸਾਰੇ ਵੀ ਕਨਫਰਮ ਕਰ ਰਹੇ ਨੇ ਉਸ ਫੁਟੇਜ ਨੂੰ, ਉਹਦਾ ਐਨਾਲਿਸਿਸ ਕਰਨ ਤੋਂ ਬਾਅਦ, ਕਿ ਉਹ ਮਿਜ਼ਾਈਲ ਉਸ ਸਕੂਲ ਦੇ ਉੱਤੇ ਜਿਹੜਾ ਡਿੱਗਿਆ ਸੀ ਉਹ ਅਮਰੀਕੀ ਸੀ ਔਰ ਟੋਮਾਹਾਕ ਮਿਜ਼ਾਈਲ ਸੀ। ਇਹ ਅਸੀਂ ਤੁਹਾਨੂੰ ਇਹ ਸਕਰੀਨਸ਼ਾਟ ਵੀ ਦਿਖਾ ਰਹੇ ਹਾਂ ਕਿ ਬਾਕਾਇਦਾ ਹੁਣ ਅਮਰੀਕਨ ਜਿਹੜੇ ਜਰੀਦੇ ਨੇ, ਨਿਊਜ਼ ਆਊਟਲੈਟ ਨੇ, ਉਹ ਵੀ ਇਸ ਖਬਰ ਨੂੰ ਕਨਫਰਮ ਕਰ ਰਹੇ ਨੇ ਕਿ ਇਹਨਾਂ ਨੇ ਕੋਈ ਐਸਾ ਇਤਜਾਜ ਕੀਤਾ ਨਾ ਲੈ ਕੇ ਅਮਰੀਕਾ ਦਾ ਜਾਂ ਇਸਰਾਈਲ ਦਾ ਤੁਹਾਨੂੰ ਕੋਈ ਨਜ਼ਰ ਆਇਆ ਹੋਵੇ ਸਾਰੇ ਟਾਈਮ ਦੇ ਵਿੱਚ, ਕਿਉਂਕਿ ਔਰਤਾਂ ਦੇ ਉੱਤੇ ਜ਼ੁਲਮ ਹੋ ਰਿਹਾ ਨਾ। ਈਰਾਨ 'ਚ ਵੀ ਔਰਤਾਂ ਨੇ, 168 ਬੱਚੀਆਂ ਨਾਲ ਉਹਨਾਂ ਦੀਆਂ ਟੀਚਰਸ, ਉਸ ਤੋਂ ਇਲਾਵਾ ਵੀ ਬੇਸ਼ੁਮਾਰ ਔਰਤਾਂ ਉੱਥੇ ਵੀ ਸ਼ਹੀਦ ਕੀਤੀਆਂ ਗਈਆਂ ਨੇ। ਇਸੇ ਤਰ੍ਹਾਂ ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਔਰਤਾਂ ਜਿਹੜੀਆਂ ਨੇ, ਉਹ ਵੀ ਕਿਤਨੀਆਂ ਸਾਰੀਆਂ ਔਰਤਾਂ ਜਿਹੜੀਆਂ ਜੇਲ੍ਹਾਂ 'ਚ ਪਾਈਆਂ ਗਈਆਂ। ਇਸ ਵੇਲੇ ਵੀ ਯਾਸਮੀਨ ਰਾਸ਼ਦ ਸਾਹਿਬਾ ਔਰ ਤੁਹਾਡੇ ਸਾਹਮਣੇ ਬੁਸ਼ਰਾ ਬੀਬੀ, ਜਿਨ੍ਹਾਂ ਦਾ ਸਿਆਸਤ ਨਾਲ ਕੋਈ ਲੈਣ ਦੇਣ ਨਹੀਂ, ਸਿਰਫ ਇਮਰਾਨ ਖਾਨ ਦੀ ਜ਼ੌਜਾ ਨੇ ਇਸ ਵਜ੍ਹਾ ਤੋਂ ਉਹਨਾਂ ਨੂੰ ਜੇਲ੍ਹ 'ਚ ਪਾਇਆ ਹੋਇਆ। ਕਿਆ ਸਾਡੀਆਂ ਔਰਤ ਮਾਰਚ ਦੀਆਂ ਖਵਾਤੀਨ ਨੇ ਕਦੀ ਉਹਨਾਂ ਲਈ ਆਵਾਜ਼ ਚੁੱਕੀ? ਨਹੀਂ। ਪਾਕਿਸਤਾਨੀ ਜਿਹੜੇ ਲਿਬਰਲ ਨੇ ਨਾ, ਮਾਜ਼ਰਤ ਮੇਰੇ ਅਗਲੇ ਲਫ਼ਜ਼ ਤੇ, ਗਲੀਜ਼ ਤਰੀਨ ਜਾਲੀ ਲਿਬਰਲ ਨੇ। ਇਹ ਮਜ਼ਲੂਮ ਦਾ ਚਿਹਰਾ ਵੇਖ ਕੇ ਜਿਹੜਾ ਨਾ ਉਹ ਉਹਨੂੰ ਮਜ਼ਲੂਮ ਸਮਝਦੇ ਨੇ। ਅਗਰ ਤੇ ਮਜ਼ਲੂਮ ਇਹਨਾਂ ਦੇ ਜਾਣਨ ਵਾਲਾ ਹੈ, ਉਸ ਮਜ਼ਲੂਮ ਦੇ ਔਰ ਇਹਨਾਂ ਦੇ ਨਜ਼ਰੀਆਤ ਆਪਸ 'ਚ ਮਿਲਦੇ ਨੇ ਤੇ ਫਿਰ ਉਹ ਮਜ਼ਲੂਮ ਹੈ। ਲੇਕਿਨ ਅਗਰ ਮਜ਼ਲੂਮ ਇਹਨਾਂ ਦਾ ਜਾਣਨ ਵਾਲਾ ਨਹੀਂ ਜਾਂ ਇਹਨਾਂ ਦਾ ਮੁਖਾਲਫ ਹੈ, ਇਹਨਾਂ ਦੇ ਨਾਲ ਉਹਨਾਂ ਦੇ ਨਜ਼ਰੀਆਤ ਮੁਖਾਲਫਤ 'ਚ ਨੇ, ਤੇ ਇਹ ਉਹਦੇ ਕਹਿੰਦੇ ਨੇ ਵੀ ਇਹਨੂੰ ਮਾਰ ਹੀ ਛੱਡੋ। ਯਾਦ ਕਰੋ, ਜਿਸ ਵੇਲੇ ਪਾਕਿਸਤਾਨ ਤਹਿਰੀਕ ਇਨਸਾਫ ਦੇ ਵਰਕਰਸ ਨੂੰ 26 ਨਵੰਬਰ ਨੂੰ ਸਿਰਾਂ 'ਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਆਪਣੀ ਫੌਜ ਦੇ ਅਹਿਲਕਾਰਾਂ ਨੇ, ਉਸ ਤੋਂ ਪਹਿਲਾਂ 9 ਮਈ 2023 ਦੇ ਵਿੱਚ ਜਿਸ ਤਰੀਕੇ ਨਾਲ 25 ਪਾਕਿਸਤਾਨ ਤਹਿਰੀਕ ਇਨਸਾਫ ਦੇ ਵਰਕਰਸ ਨੂੰ ਉਸ ਵੇਲੇ ਵੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ, ਉਹ ਵੀ ਆਪਣੇ ਫੌਜ ਦੇ ਅਹਿਲਕਾਰਾਂ ਨੇ। ਇਹਨਾਂ 'ਚੋਂ ਕੋਈ ਜਾਲੀ ਲਿਬਰਲਸ ਦੇ ਵਿੱਚੋਂ ਨਹੀਂ ਬੋਲਿਆ। ਸਭ ਤੋਂ ਇੰਪੋਰਟੈਂਟ ਗੱਲ ਦੱਸਾਂ, ਚਲੋ ਪਾਕਿਸਤਾਨ ਤਹਿਰੀਕ ਇਨਸਾਫ ਨਾਲ ਤੇ ਇਹਨਾਂ ਨੂੰ ਅਜ਼ਲੀ ਦੁਸ਼ਮਣੀ ਹੈ ਨਾ। ਜਿਸ ਵੇਲੇ ਮੁਰੀਦਕੇ ਦੇ ਵਿੱਚ ਤੁਹਾਡੇ ਸਾਹਮਣੇ ਕਤਲੋ ਗਾਰਤ ਹੋਈ ਔਰ ਉੱਥੇ ਵੀ ਲੋਕਾਂ ਨੂੰ ਮਾਰਿਆ ਗਿਆ, ਤੇ ਇਹ ਪਤਾ ਕੀ ਆਂਦੇ ਸਨ? ਹੋਰ ਮਾਰੋ ਇਹਨਾਂ ਨੂੰ। ਇਹ ਬਾਕਾਇਦਾ ਇਹ ਨਹੀਂ ਕਿ ਚੁੱਪ ਰਹੇ, ਇਹ ਪਬਲਿਕਲੀ ਆ ਕੇ ਕਹਿੰਦੇ ਸਨ ਕਿ ਇਹ ਬੜੇ ਫਨੈਟਿਕ ਮੌਲਵੀ ਨੇ ਸਾਰੇ ਔਰ ਇਹਨਾਂ ਦੇ ਫਾਲੋਅਰ ਨੇ, ਇਹਨਾਂ ਨੂੰ ਮਾਰ ਛੱਡੋ। ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਮੈਂ ਤੁਹਾਨੂੰ ਹਰ ਵੀਲੌਗ 'ਚ ਦੱਸਿਆ ਕਿ ਮੈਂ TLP ਦੀ ਸਿਆਸਤ ਦੇ ਖਿਲਾਫ ਹਾਂ। ਸਿਆਸਤ ਤੇ ਉਹ ਸੀ ਨਹੀਂ ਕਦੀ, ਉਹ ਇੱਕ ਜੱਥਾ ਸੀ, ਇੱਕ ਲੱਠਬਰਦਾਰ ਜੱਥਾ ਸੀ ਜਿਹੜਾ ਜਰਨੈਲਾਂ ਨੇ ਕਾਇਮ ਕੀਤਾ ਸੀ ਆਪਣੇ ਮਕਸਦ ਵਾਸਤੇ, ਹਕੂਮਤਾਂ ਨੂੰ ਬਲੈਕਮੇਲ ਕਰਨ ਵਾਸਤੇ, ਤੇ ਹੁਣ ਉਹਨਾਂ ਨੇ ਆਲਮੀ ਤਾਕਤਾਂ ਦੇ ਸਾਹਮਣੇ ਉਹਨੂੰ ਵੇਚਣ ਵਾਸਤੇ ਉਹਨਾਂ ਦੀ ਤਬਾਹੀ ਕਰ ਦਿੱਤੀ। ਮੇਨ ਆਪਣੇ ਮਕਸਦ ਵਾਸਤੇ ਬਣਾਇਆ ਔਰ ਹੁਣ ਆਪਣੇ ਵੱਡੇ ਮਕਸਦ ਵਾਸਤੇ ਉਹਨਾਂ ਦੀ ਜਿਹੜੀ ਹੈ ਉਹ ਜਈ ਤਈ ਫੇਰ ਦਿੱਤੀ। ਮੈਂ ਤੁਹਾਨੂੰ ਸਟੋਰੀਆਂ ਸੁਣਾਈਆਂ ਸਨ ਕਿ ਕਿਸ ਤਰ੍ਹਾਂ ਫੈਸਲਾਬਾਦ ਦੇ ਵਿੱਚ ਕੈਲੀਗ੍ਰਾਫੀ ਕੋਈ ਪ੍ਰਿੰਟ ਕਰ ਲੈਂਦਾ ਸੀ ਤੇ ਉੱਤੇ ਫਤਵੇ ਦੇ ਦਿੰਦੇ ਸਨ ਕਿ ਕੁਰਾਨਿਕ ਵਰਸਿਸ ਪ੍ਰਿੰਟ ਕਰ ਦਿੱਤੀਆਂ ਨੇ, ਤੋਹੀਨੇ ਮਜ਼ਹਬ ਦਾ ਇਲਜ਼ਾਮ ਲਾ ਦਿੰਦੇ ਸਨ। ਫੈਕਟਰੀਆਂ ਦੇ ਮਾਲਕਾਨ ਥਰ-ਥਰ ਕੰਬਦੇ ਸਨ ਤੇ ਇਹਨਾਂ ਕੋਲ ਜਾ ਕੇ ਜਿਹੜੇ ਟੈਕਸਟਾਈਲ ਦੇ ਕੱਪੜੇ ਦੇ ਡਿਜ਼ਾਈਨ ਹੁੰਦੇ ਸਨ ਨਾ, ਉਹ ਬੈੱਡ ਸ਼ੀਟ ਹੈ, ਕੋਈ ਡਰੈਸ ਹੈ ਜਿਸ 'ਤੇ ਕੋਈ ਕੈਲੀਗ੍ਰਾਫੀ ਹੁੰਦੀ ਸੀ,
ਉਹ ਪ੍ਰਿੰਟ ਕਰਨ ਤੋਂ ਪਹਿਲਾਂ ਇਹਨਾਂ ਕੋਲੋਂ ਡਿਜ਼ਾਈਨ ਅਪਰੂਵ ਕਰਵਾਉਂਦੇ ਸਨ ਤੇ ਇਹ ਉਹਦੇ ਪੈਸੇ ਲੈਂਦੇ ਸਨ, ਉੱਥੋਂ ਇਲਜ਼ਾਮ ਲਾਇਆ ਜਾਂਦਾ ਇਹਨਾਂ ਤੇ। ਮੈਂ ਕਦੇ ਇਹਨਾਂ ਦੀ ਸਿਆਸਤ ਨੂੰ ਅਪਰੂਵ ਨਹੀਂ ਕੀਤਾ। ਇਹਨਾਂ ਦੀ ਸਿਆਸਤ ਇੱਕ ਐਕਸਟ੍ਰੀਮ ਸਿਆਸਤ ਸੀ ਜਿਹੜੀ ਜਰਨੈਲਾਂ ਨੇ ਬਣਾਈ ਸੀ। ਮੈਂ ਹਮੇਸ਼ਾ ਤੋਂ ਉਹਦੇ ਖਿਲਾਫ ਹਾਂ। ਮੈਂ ਪੁਰਅਮਨ ਸਿਆਸਤ ਦਾ ਦਾਈ ਹਾਂ ਜਾਂ ਉਹਦੇ ਹੱਕ 'ਚ ਹੈ। ਲੇਕਿਨ ਹੈਵਿੰਗ ਸੈਡ ਦੈਟ, ਇੱਕ ਕਤਲ ਦਾ ਮੁਜਰਮ ਹੋਵੇ ਕਿ ਉਹਨੂੰ ਵੀ ਪੂਰੀ ਦੁਨੀਆ ਦਾ ਕਾਨੂੰਨ ਇਹ ਕਹਿੰਦਾ ਹੈ ਕਿ ਉਹਨੂੰ ਅਦਾਲਤ ਤੋਂ ਬਗੈਰ ਹੀ ਮਾਰ ਦਿਓ, ਉਹਨੂੰ ਬਗੈਰ ਸੁਣਿਆ ਮਾਰ ਦਿਓ? ਨਹੀਂ, ਹਰ ਮੁਜਰਮ ਨੂੰ ਵੀ ਤੁਸੀਂ ਮੌਕਾ ਦੇਣਾ ਹੈ ਕਿ ਉਹਨੂੰ ਅਦਾਲਤ ਦੇ ਵਿੱਚ ਸੁਣੋ, ਉਹਨੂੰ ਫੇਅਰ ਟ੍ਰਾਇਲ ਦਿਓ। ਇਹ ਸਾਡਾ ਮਜ਼ਹਬ ਵੀ ਸਿਖਾਉਂਦਾ ਹੈ, ਇਹ ਮਾਡਰਨ ਦੁਨੀਆ ਦੇ ਕਾਨੂੰਨ ਵੀ ਸਿਖਾਉਂਦੇ ਨੇ। ਪਾਕਿਸਤਾਨ ਦੇ ਜਾਲੀ ਲਿਬਰਲਸ ਇਤਨੇ ਕੁ ਗਲੀਜ਼ ਨੇ ਕਿ ਆਪਣੇ ਮੁਖਾਲਫ ਦੇ ਬਾਰੇ ਚਾਹੁੰਦੇ ਨੇ ਕਿ ਇਹਨੂੰ ਮਾਵਰਾਏ ਅਦਾਲਤ ਵੀ ਕਤਲ ਕਰ ਦਿਓ। ਠੀਕ ਹੈ, ਜਿਸ ਵੇਲੇ ਮੁਰੀਦਕੇ ਦੇ ਵਿੱਚ ਸਾਰਾ ਜ਼ੁਲਮ ਹੋ ਰਿਹਾ ਸੀ ਤੇ ਇਹ ਟਵਿੱਟਰ ਤੇ ਬੜੇ ਸਾਰੇ ਇਹਨਾਂ ਦੇ ਵਿੱਚੋਂ ਕਹਿੰਦੇ ਸਨ ਮਾਰ ਦਿਓ ਇਹਨਾਂ ਨੂੰ। ਮੈਂ ਤੁਹਾਨੂੰ ਦੱਸਿਆ ਕਿ ਸਿਆਸੀ ਤੌਰ ਤੇ, ਫਿਕਰੀ ਤੌਰ ਤੇ ਮੈਂ TLP ਦੀ ਸਾਰੀ ਪੁਰਤਸ਼ੱਦਦ ਸਿਆਸਤ ਦੇ ਖਿਲਾਫ ਹਾਂ, ਸ਼ਦੀਦ ਖਿਲਾਫ ਹੈ। ਮੇਰੇ ਖਿਆਲ ਦੇ ਵਿੱਚ ਉਹ ਪੁਰਤਸ਼ੱਦਦ ਜੱਥਾ ਬਣਾਇਆ ਸੀ ਜਰਨੈਲਾਂ ਨੇ ਪਾਕਿਸਤਾਨੀ ਕੌਮ ਨੂੰ ਹਰਾਸ ਕਰਨ ਲਈ ਔਰ ਪੋਲੀਟੀਕਲ ਪਾਰਟੀਆਂ ਨੂੰ ਮਨੂਵਰ ਕਰਨ ਵਾਸਤੇ। ਲੇਕਿਨ ਜਿਹੜਾ ਉਹਨਾਂ ਦਾ ਵਰਕਰ ਹੈ ਉਹ ਆਮ ਪਿੰਡਾਂ ਦੇ ਬਾਬੇ, ਨੌਜਵਾਨ ਬੰਦੇ ਜਿਨ੍ਹਾਂ ਨੂੰ ਉਹ ਲਾ ਕੇ ਲੈ ਗਏ ਨੇ ਉਂਗਲੀ, ਜਿਨ੍ਹਾਂ ਨੂੰ ਆਖਿਆ ਵੀ ਅਸੀਂ ਕਿਉਂਕਿ ਤਹਿਰੀਕੇ ਲੱਬੈਕ ਹੈ, ਅਸੀਂ ਲੱਬੈਕ ਯਾ ਰਸੂਲullah ਸੱਲੱਲਾਹੁ ਅਲੈਹਿ ਵਸੱਲਮ ਦਾ ਨਾਰਾ ਲਾਉਨੇ। ਹੁਣ ਲੋਕਾਂ ਨੂੰ ਤਾਂ ਨਹੀਂ ਪਤਾ ਪਿੱਛੇ ਜਰਨੈਲ ਨੇ ਸਾਰੇ ਕੰਮ ਦੇ ਸਿਆਸੀ ਮਕਸਦ ਨੇ। ਲੋਕੀ ਉਸ ਮਜ਼ਹਬੀ ਅਕੀਦੇ 'ਚ ਉਹਨਾਂ ਦੇ ਨਾਲ ਤੁਰ ਪਏ। ਉਹ ਜਿਹੜੇ ਆਮ ਸ਼ਹਿਰੀ ਨੇ ਕਿ ਉਹਨਾਂ ਦੀ ਇਹ ਜਿਹੜੀ ਗਲਤੀ ਹੈ ਕਿ ਉਹਨਾਂ ਦੇ ਸਿਆਸੀ ਮਕਾਸਦ ਨੂੰ ਨਹੀਂ ਸਮਝ ਸਕੇ, ਇਸ ਗਲਤੀ ਤੇ ਉਹਨਾਂ ਦੇ ਸਿਰਾਂ 'ਚ ਗੋਲੀਆਂ ਮਾਰ ਦਿਓ? ਨਹੀਂ। ਇਸੇ ਤਰ੍ਹਾਂ ਕੱਲ ਜਿਸ ਵੇਲੇ ਔਰਤ ਮਾਰਚ ਵਾਲਿਆਂ ਦੇ ਉੱਤੇ ਪੁਲਿਸ ਚੜੀ ਤੇ ਮੈਂ ਟਵੀਟ ਕੀਤਾ ਕਿ ਜਿਹੜੇ ਪਾਕਿਸਤਾਨ ਤਹਿਰੀਕ ਇਨਸਾਫ ਦਾ ਰੈਂਕ ਐਂਡ ਫਾਈਲ ਹੈ ਉਹਨਾਂ ਤੇ ਤਨਕੀਦ ਨਾ ਕਰੋ। ਇਸ ਵੇਲੇ ਉਹਨਾਂ ਤੇ ਜ਼ੁਲਮ ਹੋ ਰਿਹਾ, ਉਹਨਾਂ ਦੇ ਨਾਲ ਖਲੋਵੋ। ਤੇ ਤਹਿਰੀਕ ਇਨਸਾਫ ਦੇ ਕਈ ਲੋਕ ਮੈਨੂੰ ਪੈ ਗਏ ਕਿ ਗਿੱਲ ਸਾਹਿਬ ਇਹ ਬੁਸ਼ਰਾ ਬੀਬੀ ਲਈ ਬੋਲੇ ਸਨ, ਇਹ ਯਾਸਮੀਨ ਰਾਸ਼ਦ ਲਈ ਬੋਲੇ ਸਨ, ਇਹ ਖਤੀਜਾ ਸ਼ਾਹ ਲਈ ਬੋਲੇ ਸਨ, ਇਹ ਦੂਜੀਆਂ ਖਵਾਤੀਨ ਲਈ ਬੋਲੇ ਸਨ। ਜਿਹੜਾ ਅਸੀਂ ਬੋਲੀਏ ਇਹ ਤਾਂ ਮਜ਼ਾਕ ਉਡਾਉਂਦੇ ਸਨ ਇਹ ਸਾਰੇ ਜਿਹੜੇ ਔਰਤ ਮਾਰਚ ਵਾਲੇ ਨੇ। ਯਾਦ ਕਰੋ ਹੁਣ ਇੱਥੇ ਗੌਰ ਨਾਲ ਕਿ ਜਿਸ ਵੇਲੇ ਮੁਰੀਦਕੇ 'ਚ ਕਤਲੋ ਗਾਰਤ ਹੋਈ ਸੀ ਤੇ ਉਦੋਂ ਵੀ ਕਈਆਂ ਨੇ ਇਹੀ ਕਿਹਾ ਸੀ ਵੀ ਇਹਨਾਂ ਨਾਲ ਚੰਗਾ ਹੋਇਆ ਇਹ ਤਹਿਰੀਕ ਇਨਸਾਫ ਦੇ ਵਰਕਰਾਂ ਨੂੰ ਜਦੋਂ 26 ਨਵੰਬਰ ਨੂੰ ਕਤਲ ਕੀਤਾ ਸੀ ਤੇ ਇਹ ਵੀ ਹੱਸਦੇ ਸਨ, ਮਜ਼ਾਕ ਉਡਾਉਂਦੇ ਸਨ। ਬਲਕਿ ਕਈ TLP ਵਾਲਿਆਂ ਦੀਆਂ ਵੀਡੀਓਜ਼ ਆਈਆਂ ਜਿਨ੍ਹਾਂ ਨੇ ਮਾਫੀ ਮੰਗੀ ਵੀਡੀਓ ਦੇ ਉੱਤੇ ਕਿ ਅਸੀਂ ਤਹਿਰੀਕ ਇਨਸਾਫ ਦੇ ਵਰਕਰਾਂ ਨੂੰ ਮਾਰੇ ਜਾਣ ਦੇ ਉੱਤੇ ਮਾਫੀਆਂ ਮੰਗਦੇ ਸਾਂ, ਹੱਸਦੇ ਸਾਂ, ਮਜ਼ਾਕ ਉਡਾਉਂਦੇ ਸਾਂ ਤੇ ਸਾਨੂੰ ਮਾਫੀ ਦੇ ਦਿਓ, ਅੱਜ ਸਾਡੇ ਨਾਲ ਇਹ ਸਭ ਕੁਝ ਹੋਇਆ। ਮੈਂ ਉਦੋਂ ਵੀ ਇਹੀ ਗੱਲ ਕਹੀ ਸੀ ਕਿ ਕਿਸੇ ਨਾਲ ਜ਼ੁਲਮ ਹੋਵੇ ਤੇ ਇਹ ਨਹੀਂ ਵੇਖੀਦਾ ਕਿ ਉਹਨੇ ਮਾਜ਼ੀ 'ਚ ਕੀ ਕੀਤਾ ਹੋਇਆ। ਇਹ ਨਾ ਸਾਡਾ ਮਜ਼ਹਬ ਸਿਖਾਉਂਦਾ ਹੈ, ਨਾ ਇਖਲਾਕੀਆਤ, ਨਾ ਇਮਰਾਨ ਖਾਨ ਦੀ ਟੀਚਿੰਗ ਇਹ ਹੈ। ਮਜ਼ਲੂਮ ਦੇ ਨਾਲ ਖਲੋਵੋ ਜਦੋਂ ਉਹਦੇ ਨਾਲ ਜ਼ੁਲਮ ਹੋ ਰਿਹਾ, ਉਹ ਭਾਵੇਂ ਤੁਹਾਡਾ ਮੁਖਾਲਫ ਹੀ ਕਿਉਂ ਨਾ ਹੋਵੇ। ਇੱਥੋਂ ਹੀ ਤਾਂ ਪਤਾ ਲੱਗਦਾ ਵੀ ਤੁਸੀਂ ਕਿੱਡੇ ਕੁ ਨਸਲੀ ਹੋ। ਇਸੇ ਤਰੀਕੇ ਨਾਲ ਮੈਂ ਕੱਲ ਔਰਤ ਮਾਰਚ ਵਾਸਤੇ ਵੀ ਇਹ ਟਵੀਟ ਕੀਤਾ ਹੈ। ਹਾਲਾਂਕਿ ਮੈਂ ਸਮਝਦਾ ਇਹ ਜਾਲੀ ਲਿਬਰਲ ਨੇ, ਮੁਨਾਫਿਕ ਨੇ, ਇਹ ਆਪਣੇ ਏਜੰਡੇ ਤੇ ਖੜੇ ਹੋਣਗੇ। ਜਿਸ ਵੇਲੇ ਇਹਨਾਂ ਦੇ ਮੁਖਾਲਫ ਨਾਲ ਜ਼ੁਲਮ ਹੋ ਰਿਹਾ ਆਂਦੇ ਨੇ ਇਹਦੇ ਨਾਲ ਜ਼ੁਲਮ ਹੋ ਰਿਹਾ, ਉਹ ਵੇਖੋ ਇਹਨੇ ਫਲਾਣੇ ਟਾਈਮ ਵੀ ਭੈੜਾ ਕੰਮ ਕੀਤਾ ਸੀ, ਇਹਨੇ ਫਲਾਣੇ ਟਾਈਮ ਸਾਡੇ ਖਿਲਾਫ ਸਟੇਟਮੈਂਟ ਦਿੱਤੀ ਸੀ, ਇਹਨੇ ਫਲਾਣੇ ਟਾਈਮ, ਇਹਨੂੰ ਤੁੰਨ ਦਿਓ ਕਿਉਂਕਿ ਸਾਡਾ ਮੁਖਾਲਫ ਹੈ। ਇਹਨਾਂ ਦਾ ਜ਼ਮੀਰ ਇਹਨਾਂ ਨੂੰ ਜ਼ਰਾ ਝੰਜੋੜਦਾ ਨਹੀਂ ਕਿ ਤੁਸੀਂ ਮਜ਼ਲੂਮ ਨਾ ਖਲੋਵੋ, ਉਸ ਵੇਲੇ ਦੇ ਮਜ਼ਲੂਮ ਨਾ। ਇਸ ਲਈ ਤੁਸੀਂ ਨਾ ਉਸ ਤਰੀਕੇ ਦੇ ਪੁਰਤਸ਼ੱਦਦ ਜਾਲੀ ਮੌਲਵੀਆਂ ਦਾ ਜੱਥਾ ਬਣਨਾ ਹੈ ਜਿਹੜਾ TLP ਸੀ, ਜਿਹੜਾ ਮਜ਼ਲੂਮਾਂ ਦਾ ਮਜ਼ਾਕ ਉਡਾਉਂਦਾ ਸੀ, ਤੇ ਨਾ ਤੁਸੀਂ ਇਹ ਜਾਲੀ ਲਿਬਰਲਸ ਬਣਨਾ ਹੈ ਜਿਹੜਾ ਜਾਲੀ ਫੇਕ ਲਿਬਰਲਿਜ਼ਮ ਦੇ ਨਾਂ ਦੇ ਉੱਤੇ ਪਾਕਿਸਤਾਨ ਤਹਿਰੀਕ ਇਨਸਾਫ ਦੀਆਂ ਔਰਤਾਂ ਦਾ ਮਜ਼ਾਕ ਉਡਾਉਂਦਾ ਸੀ ਜਾਂ ਖਾਮੋਸ਼ ਰਹਿੰਦਾ ਸੀ ਜਾਂ ਵਰਕਰਸ ਦਾ ਮਜ਼ਾਕ ਉਡਾਉਂਦਾ ਸੀ ਜਾਂ ਰਾਜ਼ੀ ਹੁੰਦਾ ਸੀ ਵੀ ਚੰਗਾ ਇਹਨਾਂ ਨੂੰ ਤੌਣੀ ਲੱਗੇ। ਨਹੀਂ, ਤੁਸੀਂ ਇਹਨਾਂ ਦੋਵਾਂ ਤੋਂ ਮੁਖਤਲਿਫ ਰਹਿਣਾ ਹੈ। ਤੁਸੀਂ ਸੱਚ ਨੂੰ ਸੱਚ ਕਹਿਣਾ ਹੈ। ਮੇਰੀ ਤੁਹਾਨੂੰ ਮੈਸੇਜ ਇਹੀ ਹੈ ਮੇਰਾ। ਮਜ਼ਲੂਮ ਦੇ ਨਾਲ ਖਲੋਣਾ, ਉਹ ਭਾਵੇਂ ਇਹ ਹੋਣ ਭਾਵੇਂ ਕੋਈ ਹੋਰ ਹੋਵੇ, ਜਿਹੜਾ ਵੀ ਮਜ਼ਲੂਮ ਹੋਵੇ ਉਹਦੇ ਨਾਲ ਖਲੋਣਾ ਹੈ। ਇਖਲਾਕੀਅਤ ਇਹ ਹੈ। ਹਾਂ, ਇਹਦੇ 'ਚ ਤੁਹਾਨੂੰ ਵਕਤੀ ਤੌਰ ਤੇ ਨੁਕਸਾਨ ਹੋਵੇ। ਇਸ ਵੇਲੇ ਅਗਰ ਪੁਲਿਸ ਇਹਨਾਂ ਤੇ ਜ਼ੁਲਮ ਕਰ ਰਹੀ ਹੈ ਤੇ ਤੁਹਾਨੂੰ ਇਹਨਾਂ ਦੇ ਨਾਲ ਆਵਾਜ਼ ਚੁੱਕਣੀ ਚਾਹੀਦੀ ਹੈ ਬਗੈਰ ਕਿਸੇ ਇਫ ਐਂਡ ਬਟ ਤੋਂ। ਨਾ ਤੁਸੀਂ ਪਾਕਿਸਤਾਨ ਦੇ ਜਾਲੀ ਫੇਕ ਲਿਬਰਲਸ ਜੇ ਤੇ ਨਾ ਤੁਸੀਂ ਪੁਰਤਸ਼ੱਦਦ ਉਹ ਜਿਹੜਾ ਜਾਲੀ ਮੌਲਵੀ ਬਣਾਏ ਹੋਏ ਸਨ ਉਹ ਨੇ। ਅੱਗੇ ਚੱਲਨੇ ਹੁਣ। ਇਹ ਖਬਰ ਤੇ ਹੋ ਗਈ ਤੇ ਇਹ ਇੱਥੇ ਸਾਰੀਆਂ ਗੱਲਾਂ ਕਰਨਗੇ, ਲੇਕਿਨ ਪਾਕਿਸਤਾਨ ਦੇ ਇਹ ਕਦੀ ਵੀ ਔਰਤਾਂ ਦੇ ਜਿਹੜੇ ਜੈਨੂਅਨ ਮਸਾਇਲ ਨੇ ਜਿੱਥੇ ਜ਼ੁਲਮ ਹੋ ਰਿਹਾ ਉਹਦੇ ਤੇ ਗੱਲ ਨਹੀਂ ਕਰਨਗੇ। ਆਏ ਕਹਿਣਗੇ ਮੇਰਾ ਜਿਸਮ ਮੇਰੀ ਮਰਜ਼ੀ, ਅਸੀਂ ਸਾਰੇ ਲੀੜੇ ਲਾ ਕੇ ਬਾਹਰ ਆ ਜਾਈਏ ਤੇ ਤੁਸੀਂ ਜੋ ਮਰਜ਼ੀ ਕਰੋ। ਬਈ ਕੋਈ ਖੁਦਾ ਦਾ ਖੌਫ ਕਰੋ। ਹਰ ਮੁਲਕ ਦਾ, ਹਰ ਕਲਚਰ ਦਾ ਇੱਕ ਆਪਣਾ ਤਰੀਕਾ ਹੈ। ਹਰ ਕਲਚਰ ਦਾ ਇੱਕ ਆਪਣਾ ਤਰੀਕਾ ਹੈ। ਉਹ ਤੁਸੀਂ ਉੱਥੇ ਬਾਹਰ ਦਾ ਕਲਚਰ ਇੰਪੋਜ਼ ਨਹੀਂ ਕਰ ਸਕਦੇ। ਮੈਂ ਤੁਹਾਨੂੰ ਛੋਟੀ ਜਿਹੀ ਮਿਸਾਲ ਦੇ ਦਿੰਦਾ, ਸ਼ਾਇਦ ਥੋੜੀ ਮਾਯੂਬ ਹੋਵੇ। ਮੇਰੀਆਂ ਮਾਵਾਂ, ਬੇਟੀਆਂ, ਬੱਚੀਆਂ ਵੀ ਇਹ ਵੀਲੌਗ ਵੇਖਦੀਆਂ ਨੇ।
ਯੂਰਪ ਦੇ ਵਿੱਚ ਜਾਓਗੇ ਤੇ ਉੱਥੇ ਹਰ ਕੁੜੀ ਮੁੰਡੇ ਨੇ ਇੱਕ ਦੂਜੇ ਦੇ ਮੂੰਹ 'ਚ ਮੂੰਹ ਪਾਇਆ ਹੁੰਦਾ ਹੈ, ਭਾਵੇਂ ਉਹ ਟ੍ਰੇਨ 'ਚ ਹੋਣ ਤੇ ਭਾਵੇਂ ਕਿਤੇ ਮਾਲ 'ਚ ਹੋਣ ਤੇ ਕਿਤੇ ਵੀ ਹੈ। ਅਮਰੀਕਾ 'ਚ ਤੁਸੀਂ ਫਿਰਦੇ ਰਹੋ, ਅਮਰੀਕਾ ਦੀਆਂ 50 ਰਿਆਸਤਾਂ ਦੇ ਵਿੱਚ ਤੁਹਾਨੂੰ ਕਿਤੇ ਕੋਈ ਬੰਦਾ ਇਹ ਕੰਮ ਕਰਦਾ ਨਜ਼ਰ ਨਹੀਂ ਆਏਗਾ, ਕਿਉਂਕਿ ਅਮਰੀਕਾ ਦਾ ਇੱਕ ਕਲਚਰ ਐਸਾ ਨਹੀਂ ਹੈ। ਅਮਰੀਕਾ ਇੱਕ ਕੰਜ਼ਰਵੇਟਿਵ ਸੁਸਾਇਟੀ ਹੈ। ਹਾਂ, ਹੁਣ ਤੁਸੀਂ ਕਹੋ ਨਹੀਂ ਗਿੱਲ ਸਾਹਿਬ ਮੈਂ ਗਿਆ ਸੀ, ਮੈਂ ਨਿਊਯਾਰਕ ਵੇਖਿਆ, ਉਹਨਾਂ ਨੂੰ ਪੁੱਛ ਲੈਣਾ, ਉਹ ਜਾਂ ਤੇ ਉਹਨਾਂ ਨੇ ਕੋਈ ਦਾਰੂ ਸ਼ਾਰੂ ਚੰਗਾ ਪੀਤਾ ਹੋਏਗਾ ਉਸ ਵੇਲੇ, ਤੇ ਜਾਂ ਉਹ ਕੋਈ ਟੂਰਿਸਟ ਹੋਣਗੇ ਜਿਹੜੇ ਬਾਹਰੋਂ ਆਏ ਹੋਣਗੇ। ਅਮਰੀਕਾ ਦਾ ਰਿਵਾਜ ਨਹੀਂ ਹੈ। ਪਾਕਿਸਤਾਨ ਦੇ ਵਿੱਚ ਤੁਹਾਡੇ ਲਈ ਹੈਰਾਨੀ ਹੋਏਗੀ ਕਿ ਪਾਕਿਸਤਾਨ ਦੇ ਵਿੱਚ, ਇੰਡੀਆ ਦੇ ਵਿੱਚ ਖਵਾਤੀਨ ਜਿਹੜਾ ਹੈ ਉਹ ਆਫਿਸ ਦੇ ਵਿੱਚ ਜ਼ਿਆਦਾ ਬੋਲਡ ਲਿਬਾਸ ਪਾ ਲੈਂਦੀਆਂ ਨੇ। ਮੈਂ ਬੋਲਡ ਦਾ ਲਫ਼ਜ਼ ਸਿਰਫ ਇਸਤੇਮਾਲ ਕਰ ਰਿਹਾ, ਲੋ ਕਲੀਵੇਜ ਜਾਂ ਦੂਸਰੀਆਂ ਚੀਜ਼ਾਂ, ਮੈਂ ਸਭ ਨੂੰ ਨਹੀਂ ਕਹਿ ਰਿਹਾ, ਕੁਛ ਹੁਣ ਮੇਰੇ ਪਿੱਛੇ ਇਸ 'ਤੇ ਫਤਵਾ ਜਾਂ ਔਰਤ ਕਾਰਡ ਨਾ ਕੱਢ ਲੈਣਾ। ਅਮਰੀਕਾ 'ਚ ਤੁਹਾਨੂੰ ਇਹ ਕੰਮ ਨਜ਼ਰ ਨਹੀਂ ਆਏਗਾ। ਇਹਦਾ ਮਤਲਬ ਮੈਂ ਕੋਈ ਅਮਰੀਕਾ ਦੀ ਇੱਥੇ ਪ੍ਰੋਜੈਕਸ਼ਨ ਨਹੀਂ ਕਰ ਰਿਹਾ, ਸਿਰਫ ਤੁਹਾਨੂੰ ਇੱਕ ਮਿਸਾਲ ਹੈ ਲਿਬਰਲਸ ਨੂੰ, ਫੇਕ ਲਿਬਰਲਸ ਨੂੰ ਦੇਣ ਲਈ ਕਿ ਹਰ ਮੁਲਕ ਦਾ ਇੱਕ ਆਪਣਾ ਕਲਚਰ ਹੁੰਦਾ ਹੈ। ਹੁਣ ਕਈ ਚੀਜ਼ਾਂ 'ਚ ਅਮਰੀਕਾ ਜਿਹੜਾ ਉਹ ਯੂਰਪ ਤੋਂ ਵੀ ਕਿਤੇ ਅੱਗੇ ਹੈ, ਲੇਕਿਨ ਇਹ ਹਰ ਜਗ੍ਹਾ ਦੇ ਉੱਤੇ ਇੱਕ ਦੂਜੇ ਨੂੰ ਚੁੰਮਣਾ ਚੱਟਣਾ ਜਿਹੜਾ ਹੈ ਅਮਰੀਕਾ ਦੇ ਕਲਚਰ ਦੇ ਵਿੱਚ ਪਬਲਿਕਲੀ ਜਿਹੜਾ ਉਹ ਮਾਯੂਬ ਸਮਝਿਆ ਜਾਂਦਾ। ਇਸ ਲਈ ਤੁਹਾਨੂੰ ਨਾ ਅਮਰੀਕਾ ਦੀ ਟ੍ਰੇਨ 'ਚ, ਨਾ ਬੱਸ 'ਚ, ਨਾ ਏਅਰਪੋਰਟ 'ਤੇ ਇਹ ਕੰਮ ਨਹੀਂ ਹੁੰਦਾ ਨਜ਼ਰ ਆਏਗਾ, ਨਾ ਕਿਸੇ ਯੂਨੀਵਰਸਿਟੀ ਦੇ ਵਿੱਚ, ਨਾ ਕਿਤੇ ਹੋਰ। ਇਹ ਹੁਣ ਤੁਸੀਂ ਇੱਕ ਕਲਚਰ ਜਿਹੜਾ ਉਹ ਪਾਕਿਸਤਾਨ 'ਤੇ ਜੀ ਮੇਰਾ ਜਿਸਮ ਮੇਰੀ, ਬਿਲਕੁਲ ਜ਼ਾਹਿਰ ਹੈ ਕਾਨੂੰਨੀ ਤੌਰ 'ਤੇ ਜਿਹਦਾ ਜਿਸਮ ਹੈ ਉਹਦੀ ਮਰਜ਼ੀ ਹੈ, ਲੇਕਿਨ ਹੁਣ ਇਹਨੂੰ ਤੁਸੀਂ ਕਹੋ ਵੀ ਮੈਂ ਕੱਪੜੇ ਲਾ ਕੇ ਫਿਰਨਾ ਨਹੀਂ, ਇਹ ਗੱਲ ਤੇ ਤੁਹਾਡੇ ਜਿਸਮ 'ਤੇ ਤੁਹਾਡੀ ਮਰਜ਼ੀ ਕਿ ਉਹਦੇ 'ਤੇ ਇਖਤਿਆਰ ਤੁਹਾਡਾ ਹੈ। ਹੁਣ ਮੈਂ ਕਹਾਂ ਮੇਰਾ ਜਿਸਮ ਹੈ ਤੇ ਮੇਰੀ ਮਰਜ਼ੀ, ਮੈਂ ਬੱਚਿਆਂ ਦੇ ਸਕੂਲ ਦੇ ਸਾਹਮਣੇ ਅਲਫ ਨੰਗਾ ਹੋ ਕੇ ਚਲਾ ਜਾਂ, ਲੋਕੀ ਛਿੱਤਰ ਹੀ ਮਾਰਨਗੇ ਨਾ। ਮਤਲਬ ਤੇਰਾ ਜਿਸਮ ਹੈ, ਪਰ ਮੈਂ ਕੱਲ ਨੂੰ ਕਹਾਂ ਮੇਰਾ ਨੱਕ ਹੈ ਮੇਰੀ ਮਰਜ਼ੀ, ਮੈਂ ਜਾ ਕਿਸੇ ਦੇ ਮੂੰਹ 'ਚ ਪਾ ਦਿਆਂ ਆਪਣਾ ਨੱਕ ਵੀ ਮੇਰਾ ਨੱਕ ਹੈ, ਮੈਂ ਉਹ ਭਾਈ ਮੇਰਾ ਨੱਕ ਹੈ, ਪਰ ਉਹ ਬੁੱਲ ਉਹਦੇ ਨੇ, ਮੂੰਹ ਉਹਦਾ ਹੈ, ਉਹਦੇ 'ਚ ਨਹੀਂ ਜਾ ਕੇ ਪਾ ਸਕਦਾ ਮੈਂ ਆਪਣਾ ਨੱਕ। ਮਾਜ਼ਰਤ, ਇਹ ਸਾਰੀ ਬੜੀਆਂ ਮਾਯੂਬ ਜੀਆਂ ਮਿਸਾਲਾਂ ਨੇ, ਲੇਕਿਨ ਜਸਟ ਟੂ ਟੈਲ ਯੂ ਕਿ ਇਹ ਕੋਈ ਪਤਾ ਨਹੀਂ ਖਨਾਸ ਕਿਹੜਾ ਹੈ। ਮਤਲਬ ਜਿੱਥੋਂ ਤੱਕ ਤੇ ਤੁਸੀਂ ਆਪਣੇ ਰਾਈਟਸ ਨੇ ਕਿ ਵੀ ਸ਼ਾਦੀ ਮੈਂ ਆਪਣੀ ਮਰਜ਼ੀ ਨਾਲ ਕਰਨੀ ਹੈ, ਸ਼ਾਦੀशुदा ਰਿਸ਼ਤੇ 'ਚ ਵੀ ਮੇਰਾ ਜਿਸਮ ਹੈ, ਮੇਰੀ ਮਰਜ਼ੀ ਹੈ, ਉਹਨੂੰ ਕੋਈ ਟੱਚ ਕਰ ਸਕਦਾ ਹੈ, ਉਹਨੂੰ ਕੋਈ ਮੇਰੀ ਮਰਜ਼ੀ ਤੋਂ ਬਗੈਰ ਮੇਰੇ ਲਾਗੇ ਆ ਸਕਦਾ ਕਿ ਨਹੀਂ। ਇੱਥੋਂ ਤੱਕ ਅਸੀਂ ਤੁਹਾਡੇ ਨਾਲ ਹੈ, ਪਰ ਤੁਸੀਂ ਆਖੋ ਗਲੀਆਂ ਬਾਜ਼ਾਰਾਂ 'ਚ ਅਸੀਂ ਲੀੜੇ ਲਾ ਕੇ ਨੰਗਿਆਂ ਫਿਰਨਾ ਹੈ, ਨਹੀਂ, ਇਹ ਤਾਂ ਕੰਮ ਕੋਈ ਨਹੀਂ। ਇਹ ਤਾਂ ਇੱਥੇ ਵੀ ਅਮਰੀਕਾ ਚੱਲਾਂਗੇ ਬੜੀ ਖੁੱਲ੍ਹ ਹੈ ਇਸ ਕੰਮ 'ਤੇ। ਉਹ ਨਿਊਯਾਰਕ ਕਦੀ ਆਓਗੇ ਟਾਈਮ ਸਕੁਆਇਰ 'ਤੇ ਉੱਥੇ ਕਾਫੀ ਕਈ ਉਹ ਤਸਵੀਰਾਂ ਖਿਚਵਾਉਣ ਵਾਸਤੇ ਨਾ ਬਿਲਕੁਲ ਨੰਗੇ ਲੋਕ ਕਈ ਫਿਰ ਰਹੇ ਹੁੰਦੇ ਨੇ, ਲੇਕਿਨ ਉਹਨਾਂ ਨੇ ਵੀ ਅਮਰੀਕਾ 'ਚ ਲਾਅ ਹੈ ਕਿ ਕਿਹੜਾ ਹਿੱਸਾ ਜਿਸਮ ਦਾ ਢੱਕਣਾ ਹੈ। ਉਹਨਾਂ ਵੀ ਸਟੀਕਰ ਲਾ ਕੇ ਉਹ ਹਿੱਸੇ ਢੱਕੇ ਹੁੰਦੇ ਨੇ। ਬਸ ਇੰਨਾ ਹੀ ਐਕਸਪਲੇਨ ਕਰਾਂਗਾ, ਇਸ ਤੋਂ ਜ਼ਿਆਦਾ ਨਹੀਂ। ਇਹ ਇੱਥੇ ਆਉਂਦੇ ਨੇ ਬਈ ਜੀ ਅਸੀਂ ਲਾਲਾ ਕਰ ਦੇਣੀ, ਜੋ ਮਰਜ਼ੀ ਕਰ ਦੇਣਾ। ਥੋੜ੍ਹੀ ਜਿਹੀ ਮਿਹਰਬਾਨੀ ਕਰੋ, ਥੋੜ੍ਹੀ ਸ਼ਫਕਤ ਕਰੋ ਸਾਡੇ 'ਤੇ। ਸਾਨੂੰ ਤਾਂ ਪਹਿਲਾਂ ਮੌਲਵੀ ਚੜ੍ਹੇ ਰਹੇ ਨੇ 60-70 ਸਾਲ, ਉਹਨਾਂ ਤਬਾਹੀ ਕੱਢ ਦਿੱਤੀ ਹੈ ਸਾਡੀ। ਜਰਨੈਲ ਤੇ ਚੜ੍ਹੇ ਨੇ, ਤੇ ਉੱਤੋਂ ਹੁਣ ਫੇਕ ਲਿਬਰਲ ਚੜ੍ਹ ਗਏ ਨੇ। ਇਹ ਸਾਡੀ ਬੱਚੀਆਂ ਨੂੰ ਸਿਖਾਉਂਦੇ ਨੇ ਵੀ ਜਨਾਬ ਮੈਂ ਅੱਛਾ। ਫਿਰ ਦੂਸਰੀ ਗੱਲ ਇਹ ਹੈ ਕਿ ਬਈ ਠੀਕ ਹੈ, ਹਰ ਸੁਸਾਇਟੀ ਦੇ ਵਿੱਚ ਇੰਪਰੂਵਮੈਂਟ ਹੋਣ ਦੀ ਲੋੜ ਹੈ, ਸਾਡੀ ਸੁਸਾਇਟੀ 'ਚ ਵੀ ਬੜੀ ਇੰਪਰੂਵਮੈਂਟ ਹੋਣ ਦੀ ਲੋੜ ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਕਿ ਖਵਾਤੀਨ ਨੂੰ ਅਸੀਂ ਬਰਾਬਰ ਦੇ ਹਕੂਕ ਨਹੀਂ ਦਿੰਦੇ, ਉਹ ਇਹਤਰਾਮ ਨਹੀਂ ਦਿੰਦੇ ਜਿਹੜਾ ਸਾਨੂੰ ਦੇਣਾ ਚਾਹੀਦਾ, ਜਿਹੜਾ ਸਾਡੇ ਮਜ਼ਹਬ ਨੇ ਸਾਨੂੰ ਸਿਖਾਇਆ, ਜਿਹੜਾ ਸਾਡੇ ਕਲਚਰ ਨੇ ਸਾਨੂੰ ਸਿਖਾਇਆ। ਅਸੀਂ ਜ਼ਿਆਦਤੀ ਕਰਨੇ, ਧੱਕਾ ਕਰਦੇ। ਲੇਕਿਨ ਇਹਦਾ ਮਤਲਬ ਇਹ ਤਾਂ ਨਹੀਂ ਕਿ ਆਪਣੇ ਕਲਚਰ ਨੂੰ ਗਾਲਾਂ ਹੀ ਕੱਢਣੀਆਂ ਸ਼ੁਰੂ ਕਰ ਦਿਓ, ਤੇ ਬਿਲਕੁਲ ਇੰਪਰੂਵਮੈਂਟ ਲਿਆਓ, ਖਵਾਤੀਨ ਦੇ ਹਕੂਕ ਦੀ ਗੱਲ ਵੀ ਕਰੋ, ਲੇਕਿਨ ਉਹ ਆਪਣੇ ਕਲਚਰ ਦੇ ਬਿਆਨੀਏ 'ਚ ਜਾਂ ਕਲਚਰ ਦੀ ਲਾਈਨਾਂ ਦੇ ਵਿੱਚ ਰਹਿੰਦਿਆਂ ਹੋਇਆਂ। ਜ਼ਰੂਰੀ ਨਹੀਂ ਕਿ ਨੰਗੇਪਨ ਨੇ ਤੁਹਾਨੂੰ ਆਜ਼ਾਦੀ ਦੇਣੀ ਹੈ, ਹੋਰ ਵੀ ਕਈ ਕੰਮ ਨੇ ਜਿਨ੍ਹਾਂ ਦੇ ਵਿੱਚੋਂ ਆਜ਼ਾਦੀ ਲੱਭਣੀ ਹੈ। ਜਿੱਥੇ ਤੁਹਾਡੇ ਐਕਚੁਅਲ ਇਸ਼ੂਜ਼ ਨੇ ਉੱਥੇ ਅਸੀਂ ਸਾਰਿਆਂ 'ਚ ਤੁਹਾਡੇ ਨਾਲ ਹੈ। ਜਿੱਥੇ ਤੁਸੀਂ ਸਾਡੇ ਕਲਚਰ ਦੇ ਲੀੜੇ ਲਾਉਣ 'ਤੇ ਤੁਰੇ ਹੋ ਵੀ ਸਾਰੇ ਹੀ ਕੱਪੜੇ ਲਾ ਕੇ ਉਹਨੂੰ ਅਲਫ ਨੰਗਾ ਕਰ ਦੇਣਾ, ਉੱਥੇ ਅਸੀਂ ਤੁਹਾਡੇ ਕੋਲ ਮਾਫੀ ਮੰਗਾਂਗੇ ਵੀ ਥੋੜ੍ਹੀ ਜਿਹੀ ਮਿਹਰਬਾਨੀ ਸ਼ਫਕਤ ਕਰੋ, ਥੋੜ੍ਹਾ ਜਿਹਾ ਕੋਈ ਦਰਮਿਆਨੀ ਰਾਹ ਜਿਹੜਾ ਕੱਢ ਲਓ। ਬਾਕੀ ਤੁਹਾਡਾ ਜਿਸਮ ਹੈ, ਤੁਹਾਡੀ ਮਰਜ਼ੀ ਹੈ, ਉੱਥੇ ਅਸੀਂ ਬਿਲਕੁਲ ਤੁਹਾਡੇ ਨਾਲ। ਅੱਛਾ ਜੀ, ਅੱਗੇ ਚੱਲਦੇ ਹਾਂ। ਜਿਹੜੇ ਟਰਾਂਸਪੋਰਟਰ ਨੇ ਉਹਨਾਂ ਨੇ ਕਿਰਾਇਆਂ ਦੇ ਵਿੱਚ 25% ਜਿਹੜਾ ਉਹ ਇਜ਼ਾਫਾ ਕਰ ਦਿੱਤਾ ਹੈ। ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਦੇ ਵਿੱਚ ਜਿਹੜਾ ਇਜ਼ਾਫਾ ਹੋਇਆ, ਉਸ ਤੋਂ ਬਾਅਦ 25% ਇਜ਼ਾਫਾ ਹੋ ਗਿਆ। ਅਤੇ ਦੂਸਰੇ ਪਾਸੇ ਜਿਹੜੀ ਸੂਬਾਈ ਅਤੇ ਵਫਾਕੀ ਹਕੂਮਤਾਂ ਨੇ, ਮੈਂ ਹਕੂਮਤੀ ਨੰਬਰ ਤੁਹਾਨੂੰ ਦੇਣ ਲੱਗਾ ਅਤੇ ਜਰਨੈਲੀ ਨੰਬਰ ਨਹੀਂ ਹੈਗੇ, ਜਨਰਲਸ ਦੀਆਂ ਗੱਡੀਆਂ ਨਹੀਂ ਹੈ ਇਹ, ਜਿਹੜਾ ਸਿਵਲੀਅਨ ਸੈਟਅਪ ਹੈ ਉਹਦੇ ਵਿੱਚ ਵਫਾਕੀ ਅਤੇ ਸੂਬਾਈ ਹਕੂਮਤਾਂ ਦੇ ਕੋਲ 90,000 ਗੱਡੀਆਂ ਨੇ। ਕਿੰਨੀਆਂ? 90,000 ਗੱਡੀਆਂ ਨੇ। ਔਰ ਇਹ ਸਾਲਾਨਾ ਤਕਰੀਬਨ 60 ਅਰਬ ਦਾ ਮੁਫਤ ਪੈਟਰੋਲ ਪੀ ਜਾਂਦੀਆਂ ਨੇ, ਡੀਜ਼ਲ ਪੀ ਜਾਂਦੀਆਂ ਨੇ। 90,000 ਗੱਡੀਆਂ 60 ਅਰਬ ਦਾ ਤੇਲ ਪੀ ਜਾਂਦੀਆਂ ਨੇ, ਔਰ ਆਪਣੇ ਅਖਰਾਜਾਤ ਪੂਰੇ ਕਰਨ ਵਾਸਤੇ ਪੈਟਰੋਲੀਅਮ ਦੇ ਫੀ ਲੀਟਰ ਦੇ ਉੱਤੇ ਹਕੂਮਤ ਤੁਹਾਡੇ ਕੋਲੋਂ 105 ਰੁਪਏ ਫੀ ਲੀਟਰ 105 ਰੁਪਏ ਹਕੂਮਤ ਤੁਹਾਡੇ ਕੋਲੋਂ ਟੈਕਸ ਲੈ ਰਹੀ ਹੈ। ਲੇਵੀ ਦੀ ਮੱਦ 'ਚ ਉਹ ਟੈਕਸ ਹੈ, ਉਹਦਾ ਨਾਂ ਜੋ ਮਰਜ਼ੀ ਰੱਖ ਲਓ। ਔਰ ਇਹਦੇ ਨਾਲ ਹਕੂਮਤ ਹਰ ਰੋਜ਼ 6 ਅਰਬ ਰੁਪਈਆ ਪਾਕਿਸਤਾਨ ਦੇ ਵਿੱਚ ਵਸੂਲ ਕਰਦੀ ਹੈ। ਕਿੰਨਾ?
6 ਅਰਬ ਰੋਜ਼ਾਨਾ ਵਸੂਲ ਕਰਦੀ ਹੈ ਤੁਹਾਡੇ ਕੋਲੋਂ ਤੇ ਆਪਣੀਆਂ 90,000 ਗੱਡੀਆਂ ਦੇ ਵਿੱਚ 60 ਅਰਬ ਦਾ ਤੇਲ ਫੂਕ ਦਿੰਦੀ ਹੈ ਹਕੂਮਤ। ਕਿਹੜੇ ਪਾਸੇ ਜਾਈਏ, ਕਿਹਨੂੰ ਦਸੀਏ ਵੀ ਇਹ ਸਭ ਕੁਝ ਕੀ ਹੋਣ ਡਿਆ। ਅੱਗੇ ਚੱਲਨੇ, ਪੰਜਾਬ 'ਚ ਤਕਰੀਬਨ 30,000 ਸਰਕਾਰੀ ਗੱਡੀਆਂ, ਸਾਲ ਦਾ 20 ਅਰਬ। ਸਿੰਧ 'ਚ ਤਕਰੀਬਨ 20,000 ਗੱਡੀਆਂ, ਸਾਲ ਦਾ 13 ਅਰਬ। ਬਲੋਚਿਸਤਾਨ 'ਚ 8,000 ਗੱਡੀਆਂ, ਤਕਰੀਬਨ 4 ਅਰਬ। ਤੇ ਵਫਾਕੀ ਹਕੂਮਤ ਦੀਆਂ ਜਿਹੜੀਆਂ ਨੇ ਉਹ 15,000 ਗੱਡੀਆਂ ਜਿਹੜੀਆਂ, ਸਾਲ ਦਾ 90 ਅਰਬ। ਔਰ ਕੁਝ ਤਕਰੀਬਨ ਕੋਈ 7-8 ਅਰਬ ਜਿਹੜਾ ਉਹ KPK ਦੇ ਵਿੱਚ ਵੀ ਜਿਹੜੀਆਂ ਗੱਡੀਆਂ ਹੋਣਗੀਆਂ ਉਹ ਵੀ ਫੂਕ ਦਿੰਦੀਆਂ ਹੋਣਗੀਆਂ। ਇੱਕ ਅਫਸਰ ਦੇ ਕੋਲ 2-2, 3-3 ਸਰਕਾਰੀ ਗੱਡੀਆਂ, ਡਰਾਈਵਰ, ਮੁਫਤ ਪੈਟਰੋਲ। ਹੁਕਮਰਾਨ ਕਹਿੰਦੇ ਨੇ ਆਵਾਮ ਜਿਹੜੀ ਹੈ ਉਹ ਕੁਰਬਾਨੀ ਦੇਵੇ ਤੇ ਆਪ ਇਹ ਕੋਈ ਕੁਰਬਾਨੀ ਨਹੀਂ ਦਿੰਦੇ। ਸ਼ੂਗਰ ਮਹਿੰਗੀ ਹੁੰਦੀ ਜਿਸ ਵੇਲੇ, ਚੀਨੀ ਮਹਿੰਗੀ ਹੁੰਦੀ ਹੈ, ਤੇ ਜਿਹੜੇ ਬੜੇ ਬੜੇ ਸਿਆਸੀ ਖਾਨਦਾਨ ਨੇ ਉਹਨਾਂ ਦੀਆਂ ਆਪਣੀਆਂ ਸ਼ੂਗਰ ਮਿੱਲਾਂ ਨੇ, ਉਹਨਾਂ ਨੂੰ ਫਾਇਦਾ ਹੋ ਜਾਂਦਾ। ਆਟਾ ਮਹਿੰਗਾ ਹੁੰਦਾ, ਫਲੋਰ ਮਿੱਲਾਂ ਵਾਲਿਆਂ ਨੂੰ ਫਾਇਦਾ ਹੋ ਜਾਂਦਾ। ਕਿਸਾਨ ਕੋਲੋਂ ਕਣਕ ਪਹਿਲਾਂ ਸਸਤੀ ਲੈ ਲੈਂਦੇ ਨੇ। ਸੀਮੈਂਟ ਮਹਿੰਗਾ ਹੁੰਦਾ, ਫਿਰ ਜਰਨੈਲਾਂ ਨੂੰ ਤੇ ਦੂਜਿਆਂ ਨੂੰ ਫਾਇਦਾ ਹੋ ਜਾਂਦਾ। ਹਾਊਸਿੰਗ ਸੁਸਾਇਟੀਆਂ ਇਹਨਾਂ ਦੀਆਂ, ਪਾਵਰ ਪਲਾਂਟ ਇਹਨਾਂ ਦੇ, ਵੱਡੇ ਜ਼ਰੀ ਫਾਰਮ ਇਹਨਾਂ ਦੇ। ਉਹ ਆਵਾਮ ਜਾਵੇ ਤੇ ਕਿਹੜੇ ਪਾਸੇ ਜਾਵੇ? ਜਿਹੜੇ ਪਾਸੇ ਵਧਾਉਂਦੇ ਉੱਥੇ ਟੀਕਾ ਹੀ ਪੁੜੇ ਤੇ ਟੀਕਾ ਹੀ ਲਾਈ ਜਾਂਦੇ ਹੋ, ਆਵਾਮ ਨੂੰ ਟੀਕਾ ਹੀ ਲਾਈ ਜਾਂਦੇ ਹੋ। ਤੇ ਇਹ ਸਾਡੀ ਸਮਝ ਤੋਂ ਬਾਹਰ ਹੈ। ਲੇਕਿਨ ਆਮ ਜਿਹੜਾ ਬੰਦਾ ਹੈ, ਗਰੀਬ ਆਦਮੀ, ਉਹਨੂੰ ਆਂਦੇ ਹੋ ਵੀ ਕੁਰਬਾਨੀ ਤੁਸੀਂ ਦਿਓ। ਅਗਲੇ ਪਾਸੇ ਲਾਹੌਰ ਦੇ ਵਿੱਚ ਹਾਰਸ ਐਂਡ ਕੈਟਲ ਸ਼ੋਅ ਹੋ ਰਿਹਾ। 1 ਅਰਬ 90 ਕਰੋੜ, ਤਕਰੀਬਨ 2 ਅਰਬ ਰੁਪਈਆ ਉੱਤੇ ਲਾਉਣ ਜਾ ਰਹੇ ਨੇ। ਔਰ ਇਫਤਤਾਈ ਤਕਰੀਬ ਤੇ 60 ਕਰੋੜ ਰੁਪਈਆ, ਤਕਰੀਬਨ 57 ਕਰੋੜ 50 ਲੱਖ ਰੁਪਈਆ ਜਿਹੜਾ ਉਹ ਉਹਦੀ ਇਫਤਤਾਈ ਤਕਰੀਬ ਵਾਸਤੇ ਦੇ ਰਹੇ ਨੇ। ਤੇ ਇਖਤਤਾਮੀ ਤਕਰੀਬ ਵਾਸਤੇ 52 ਕਰੋੜ 50 ਲੱਖ ਰੁਪਈਆ। ਮੈਂ ਕਿਹਾ ਸਵਾਦ ਨਹੀਂ ਆ ਗਿਆ। ਇਹ ਇਹਨਾਂ ਨੇ ਬਸ ਰੱਖਿਆ ਵੀ ਆਵਾਮ ਨੂੰ ਇੱਕ ਪਾਸਿਓਂ ਤੁਨੀ ਜਾਓ, ਭੁੱਖੇ ਮਾਰ ਦਿਓ, ਦੂਜੇ ਪਾਸੇ ਸਰਕਸ ਵਿਖਾਓ ਤਾਂ ਕਿ ਆਵਾਮ ਬੋਲ ਨਾ ਸਕੇ, ਆਵਾਜ਼ ਨਾ ਚੁੱਕ ਸਕੇ। ਦੂਜੇ ਪਾਸੇ ਦੁਨੀਆ 'ਚ ਇਰਾਨ 'ਤੇ ਹਮਲਾ ਹੋਵੇ, ਭਾਵੇਂ ਫਲਸਤੀਨ 'ਤੇ ਹੋਵੇ, ਭਾਵੇਂ ਕਿਤੇ ਵੀ, ਤੁਸੀਂ ਨਿਕਲ ਕੇ ਵਿਖਾਓ 15 ਬੰਦੇ। ਇਮਰਾਨ ਖਾਨ 'ਤੇ ਇੱਕ ਪਾਸੇ ਛੱਡ ਦਿਓ, 15 ਬੰਦੇ ਬਾਹਰ ਨਿਕਲ ਕੇ ਵਿਖਾਓ, ਇਹ ਤੁਹਾਨੂੰ ਚੁੱਕ ਲੈਂਦੇ ਨੇ। ਲਾਹੌਰ ਦੇ ਵਿੱਚ ਜਿਹੜਾ ਰੀਸੈਂਟਲੀ ਨੇਤਨਯਾਹੂ ਦੀਆਂ ਤਸਵੀਰਾਂ ਜਲਾਈਆਂ ਗਈਆਂ ਨੇ, ਉਹ ਉੱਥੋਂ ਹੁਣ ਰਿਪੋਰਟ ਕਰ ਰਹੇ ਨੇ ਕਿ 12 ਬੰਦਿਆਂ ਦੇ ਉੱਤੇ ਹੁਣ ਤੱਕ ਪਰਚਾ ਹੋ ਗਿਆ, ਕਿਉਂਕਿ ਉਹਨਾਂ ਨੇ ਮੁਜ਼ਾਹਰਾ ਕੀਤਾ ਤੇ ਨੇਤਨਯਾਹੂ ਦੀਆਂ ਤਸਵੀਰਾਂ ਜਿਹੜੀਆਂ ਉਹ ਸਾੜੀਆਂ ਨੇ। ਤੇ ਇਹ ਸੂਰਤ-ਏ-ਹਾਲ ਬਣੀ ਹੋਈ ਹੈ। ਤੇ ਉਹ ਖਵਾਜਾ ਆਸਿਫ ਸਾਹਿਬ ਰਾਤੀ, ਤੁਹਾਨੂੰ ਪਤਾ ਕਿ ਮਦਹੋਸ਼ ਕਿਸਮ ਦੇ ਟਵੀਟ ਕਰਦੇ ਨੇ। ਉਹਨਾਂ ਫਿਰ ਟਵੀਟ ਠੋਕਿਆ ਵੀ ਅਸੀਂ ਮਨਸੂਬਾਬੰਦੀ ਨਾ ਕਰਦੇ ਤੇ ਅੱਜ ਪੈਟਰੋਲ 375 ਰੁਪਏ ਫੀ ਲੀਟਰ ਹੋ ਜਾਂਦਾ। ਸਰਕਾਰ ਜੇ ਤੁਹਾਡੇ ਮਾਂ ਪਿਓ ਕਿਤੇ ਮਨਸੂਬਾਬੰਦੀ ਕਰ ਦਿੰਦੇ ਤੇ ਸ਼ਾਇਦ ਅੱਜ, ਮੇਰਾ ਮਤਲਬ, ਹੋਰ ਮਸਲਿਆਂ ਤੋਂ ਕਈਆਂ ਤੋਂ ਜਾਨ ਚੱਟੀ ਹੁੰਦੀ। ਮਤਲਬ ਤੁਹਾਡੇ ਵਾਲਿਦ ਸਾਹਿਬ ਵੀ ਤੇ ਇਹਦੇ 'ਚ ਸਨ ਨਾ ਸਿਆਸਤ 'ਚ, ਉਹ ਮਨਸੂਬਾਬੰਦੀ ਕਰਦੇ, ਸ਼ਾਇਦ ਤੇਲ ਹੋਰ ਸਸਤਾ ਹੁੰਦਾ। ਮੇਰੇ ਕਹਿਣ ਦਾ ਮਤਲਬ ਇਹ ਹੈ, ਕਿਸੇ ਹੋਰ ਪਾਸੇ ਨਾ ਗੱਲ ਲੈ ਜਾਣਾ ਹੁਣ। ਤੇ ਬਹਰਹਾਲ ਉਹਨਾਂ ਨੇ ਜਿਹੜਾ ਉਹ ਇਹ ਗੱਲ ਫਰਮਾਈ ਹੈ। ਹੋਰ ਵੀ ਖਬਰਾਂ ਸਨ, ਉਹਨਾਂ 'ਤੇ ਗੱਲ ਕਰਨੀ ਸੀ, ਲੇਕਿਨ ਮੈਨੂੰ ਇੱਥੋਂ ਇਜਾਜ਼ਤ ਦਿਓ। ਰੱਬ ਰੱਖ।